ਜਿਹੜੀ ਆਰਐਸਐਸ ਬੀਜੇਪੀ ਦੀ ਕਾਬਜ਼ ਧਿਰ ਆ ਪੰਜਾਬ ਯੂਨੀਵਰਸਿਟੀ ਦੇ ਢਾਂਚੇ ਦੇ ਵਿੱਚ ਉਹ ਨਹੀਂ ਚਾਹੁੰਦੀ ਕਿ ਕੋਈ ਵੀ ਧਿਰ ਜਿਹੜੀ ਉਹਨਾਂ ਦੀਆਂ ਪਾਲਿਸੀਜ਼ ਦੇ ਖਿਲਾਫ ਬੋਲਦੀ, ਉਹਨਾਂ ਦੇ ਪਰਦੇਫਾਸ਼ ਕਰਦੀ ਆ ਜਾਂ ਉਹਨਾਂ ਦੇ ਨਾਲ ਸੈਟਿੰਗ ਕਰਕੇ ਨਹੀਂ ਚੱਲਦੀ, ਉਹਦੇ ਉੱਤੇ ਪੈਰ ਲੱਗ ਸਕਣ। ਉਹਨਾਂ ਨੇ ਆਨੇ ਬਹਾਨੇ ਵੀ ਮੇਰੀ ਨੋਮੀਨੇਸ਼ਨ ਤੇ ਕੋਈ ਨਾ ਕੋਈ ਆਬਜੈਕਸ਼ਨ ਕੱਢਤੀ ਤੇ ਮੁੜ ਕੇ ਜਦੋਂ ਅਸੀਂ ਧਰਨਾ ਪ੍ਰਦਰਸ਼ਨ ਕੀਤਾ, ਪਹਿਲੀ ਗੱਲ ਤਾਂ ਇਹ ਸੀ ਕਿ ਜਦੋਂ ਨੋਮੀਨੇਸ਼ਨ ਫਾਈਲ ਕੀਤੀ ਆ ਉਦੋਂ ਬਾਅਦ ਇੱਕ ਲਿਸਟ ਲੱਗਦੀ ਆ, ਐਲੀਜੀਬਲ ਕੌਣ ਆ, ਇਨਐਲੀਜੀਬਲ ਕੌਣ ਆ। ਮੇਰਾ ਦੋਨਾਂ ਲਿਸਟਾਂ ਵਿੱਚ ਨਾਮ ਨਹੀਂ ਆਇਆ। ਇਹਨਾਂ ਨੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਾਗਜ਼ ਹੀ ਨਹੀਂ ਭਰੇ ਆਪਦੇ, ਮੇਰੇ ਡਾਕੂਮੈਂਟ ਇਹਨਾਂ ਨੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ। ਸੱਥ ਦੇ ਆਉਣ ਤੋਂ ਪਹਿਲਾਂ ਵੀ ਮੈਨੂੰ ਨਹੀਂ ਲੱਗਦਾ ਯੂਨੀਵਰਸਿਟੀ ਵਿੱਚ ਕੋਈ ਇਹੋ ਜਿਹੀ ਸਪੇਸ ਸੀਗੀ ਜਿੱਥੇ ਪੰਥ ਪੰਜਾਬ ਦੀ ਗੱਲ ਹੁੰਦੀ ਹੋਵੇ, ਕਿ ਧਿਰ ਸੀਗੀ। ਮਤਲਬ ਇੱਕ ਵੈਕਿਊਮ ਸੀਗਾ ਤੇ ਇੱਕ ਖਲਾਅ ਪੈਦਾ ਹੋਇਆ ਹੋਇਆ ਸੀਗਾ, ਜਾਂ ਤਾਂ ਕਾਮਰੇਡ ਧਿਰਾਂ ਸੀਗੀਆਂ, ਜਾਂ ਕੋਈ ਆਪ ਕਹਿੰਦੀ ਬੀਜੇਪੀ ਆਰਐਸਐਸ ਦੀ ਧਿਰ ਸੀਗੀ, ਜਾਂ ਕੋਈ ਕਨਵੈਨਸ਼ਨਲ ਪਾਰਟੀਜ਼, ਕੋਈ ਕਾਂਗਰਸ ਦੀ, ਕੋਈ ਅਕਾਲੀ ਦਲ ਦੀ, ਜਾਂ ਕੋਈ ਇੱਧਰ ਆਮ ਆਦਮੀ ਦੀ ਹੋਣ ਆ ਗਈ ਸੀਗੀ। ਕੋਈ ਪੰਥ ਪੰਜਾਬ ਦੀ ਗੱਲ ਕਰਨ ਵਾਲੀ ਧਿਰ ਨਹੀਂ ਸੀਗੀ। ਕੀ ਲੱਗਦਾ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੇ ਆ ਜਿਹੜੇ ਅੱਜ ਵਾਲੇ ਕਾਬਜ਼ ਨੇ ਰਾਜਨੀਤਿਕ ਲੋਕ? ਨਹੀਂ ਜੀ, ਉਹ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੀ ਸੁਹਿਰਦ ਦੀ ਧਿਰ ਨਹੀਂ ਹੈਗੀ। ਵੰਡ ਦੇ ਤੋਂ ਪਹਿਲਾਂ ਵੀ ਤੇ ਵੰਡ ਤੋਂ ਬਾਅਦ ਵੀ 60-70 ਦੇ ਦਹਾਕਿਆਂ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰਦਾ ਰਿਹਾ, ਮਤਲਬ ਕਿ 84 ਤੱਕ ਸੰਘਰਸ਼ ਕਰਦਾ ਆ ਰਿਹਾ ਹੈਗਾ। ਉਸ ਤੋਂ ਬਾਅਦ ਇੱਕ ਜਿਹੜੀ ਮਤਲਬ ਸਿੱਖਾਂ ਦੀ ਆ, ਪੰਥ ਤੇ ਪੰਜਾਬ ਦੀ ਇੱਕ ਭਰੋਸੇਮੰਦ ਧਿਰ ਸੀਗੀ ਸ਼੍ਰੋਮਣੀ ਅਕਾਲੀ ਦਲ, ਉਹ ਕਰਪਟ ਹੋ ਗਈ ਤੇ ਹੁਣ ਸਿੱਖਾਂ ਕੋਲੇ ਜਾਂ ਪੰਜਾਬੀਆਂ ਕੋਲੇ ਕੋਈ ਧਿਰ ਨਹੀਂ ਹੈਗੀ ਜਿੱਤੇ ਭਰੋਸਾ ਕਰ ਸਕਣ। ਇੱਕ ਉਹੀ ਵੈਕਿਊਮ ਕ੍ਰੀਏਟ ਹੋ ਗਿਆ। ਉਹੀ ਵੈਕਿਊਮ ਦੇ ਕਰਕੇ 2022 ਦੇ ਵਿੱਚ ਝਾੜੂ ਵਾਲਿਆਂ ਨੂੰ ਲੋਕਾਂ ਨੇ ਮੌਕਾ ਦਿੱਤਾ ਵੀ ਲੋਕ ਇਹਨਾਂ ਨੂੰ ਪਸੰਦ ਨਹੀਂ ਸੀ ਕਰਦੇ, ਪਰ ਇਹ ਸੀ ਵੀ ਬਾਕੀਆਂ ਨੂੰ ਵੱਧ ਨਫ਼ਰਤ ਕਰਦੇ ਸੀ। ਹੁਣ ਇਹਨਾਂ ਤੋਂ ਵੀ ਕੰਨੀ ਹੱਥ ਲੱਗ ਗਿਆ ਲੋਕਾਂ ਦੇ। ਹੁਣ ਮੈਨੂੰ ਲੱਗਦਾ 27 ਦੇ ਵਿੱਚ ਕੋਈ ਸਾਡੇ ਕੋਲ ਧਿਆਰੀ ਹੈ ਨਹੀਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਚੋਣਾਂ ਨੂੰ ਲੈ ਕੇ ਜਿਹੜਾ ਹਾਲ ਦੇ ਵਿੱਚ ਨਤੀਜੇ ਆਏ ਨੇ, ਇਹਨੇ ਜਿਹੜਾ ਇੱਕ ਪੰਜਾਬ ਦੀ ਉਸ ਸਰਜ਼ਮੀਨ ਦੇ ਜੰਮੇ ਹੋਏ ਨੌਜਵਾਨਾਂ ਨੂੰ ਜਿਹੜੇ ਕਿ ਲਗਾਤਾਰ ਇਸ ਯੂਨੀਵਰਸਿਟੀ ਦੇ ਵਿੱਚ ਐਕਟਿਵ ਨੇ ਸੱਥ ਜਥੇਬੰਦੀ ਦੇ ਰੂਪ ਦੇ ਵਿੱਚ, ਤਾਂ ਅਜਿਹੇ ਦੇ ਵਿੱਚ ਸੱਥ ਜਥੇਬੰਦੀ ਤੋਂ ਅਸ਼ਮੀਤ ਸਿੰਘ ਜੋ ਕਿ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਦੇ ਵਿੱਚ ਮੀਤ ਪ੍ਰਧਾਨ ਵਜੋਂ ਫਤਵਾ ਹਾਸਲ ਕਰ ਚੁੱਕੇ ਨੇ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਜੀ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ। ਤੇ ਅਸ਼ਮੀਤ ਸਿੰਘ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਤੁਹਾਨੂੰ ਬਤੌਰ ਜਥੇਬੰਦੀ ਨੇ ਮੀਤ ਪ੍ਰਧਾਨ ਵਜੋਂ ਤੁਹਾਡਾ ਉਮੀਦਵਾਰ ਐਲਾਨਿਆ, ਤੇ ਉਸ ਤੋਂ ਬਾਅਦ ਜਿਹੜੇ ਤਮਾਮ ਸਾਰੇ ਸਮੀਕਰਨ ਸੀ, ਕੀ ਲੱਗਦਾ ਸੀ ਕਿ ਵਿਦਿਆਰਥੀ ਜਿਹੜੇ ਨੇ ਯੂਨੀਵਰਸਿਟੀ ਦੇ ਵਿਦਿਆਰਥੀ ਬਹੁਤ ਸੁਹਿਰਦ ਨੇ, ਇੱਥੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਨੌਨ ਪੰਜਾਬੀ ਨੇ ਸਟੂਡੈਂਟ ਨੇ, ਤਾਂ ਕੀ ਲੱਗਦਾ ਸੀ ਕਿ ਇਸ ਤਰੀਕੇ ਦੇ ਨਾਲ ਜਿੱਦਾਂ ਜਿੱਤ ਤੁਹਾਡੀ ਝੋਲੀ ਦੇ ਵਿੱਚ ਪਈ, ਜਾਪਦਾ ਸੀ, ਉਮੀਦ ਹੈ ਸੀਗੀ ਕੋਈ? ਹਾਂਜੀ ਬਿਲਕੁਲ ਜੀ, ਅਸੀਂ ਪਿਛਲੇ 7 ਸਾਲਾਂ ਤੋਂ ਗਾੜੀ ਜਥੇਬੰਦੀ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਇਸ਼ੂਜ਼ ਤੇ ਕੰਮ ਕਰਦੀ ਆ ਰਹੀ ਹੈ ਜੀ, ਤੇ ਪੰਥ ਪੰਜਾਬ ਦੀ ਗੱਲ ਕਰਦੀ ਆ ਰਹੀ ਹੈ। ਤੇ ਮੈਂ ਆਪ ਪਿਛਲੇ 4 ਸਾਲਾਂ ਤੋਂ ਯੂਨੀਵਰਸਿਟੀ ਵਿੱਚ ਐਕਟਿਵ ਆ ਜੀ। ਸੱਥ ਦੇ ਵਿੱਚ ਮੈਂ ਐਕਟਿਵਿਜ਼ਮ ਕਰਦਾ ਆ ਰਿਹਾ ਗਾ, ਤੇ ਇਸ ਵਾਰ ਅਸੀਂ ਚੰਗੀ ਮਿਹਨਤ ਕੀਤੀ ਸੀਗੀ ਜੀ। ਪਿਛਲੇ 2 ਮਹੀਨਿਆਂ ਤੋਂ ਅਸੀਂ ਇਲੈਕਸ਼ਨ ਓਰੀਐਂਟਡ ਕੰਮ ਕਰਦੇ ਆ ਰਹੇ ਸੀਗੇ, ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਤੇ ਜਿੰਨੇ ਕੁ ਸਟੂਡੈਂਟ ਇਸ਼ੂ ਸੀਗੇ ਅਸੀਂ ਪਿਛਲੇ ਕਈ ਸਾਲਾਂ ਤੋਂ ਚੱਕਦੇ ਆ ਰਹੇ ਸੀਗੇ। ਤੇ ਜਿਵੇਂ ਤੁਸੀਂ ਨੌਨ ਪੰਜਾਬੀ ਸੈਕਸ਼ਨ ਦੀ ਵੀ ਗੱਲ ਕੀਤੀ ਆ, ਤਾਂ ਉਹਨਾਂ ਨੇ ਵੀ ਸਾਡਾ ਇਸ ਵਾਰ ਬੜਾ ਭਰਵਾਂ ਸਾਨੂੰ ਹੰਗਾਰਾ ਦਿੱਤਾ, ਸਾਥ ਦਿੱਤਾ, ਕਿਉਂਕਿ ਅਸੀਂ ਕੁੱਲ ਮਿਲਾ ਕੇ ਵਿਦਿਆਰਥੀ ਜਦੋਂ ਹੱਕਾਂ ਦੀ ਗੱਲ ਕਰਦੇ ਆ, ਵਿਦਿਆਰਥੀ ਹੱਕਾਂ ਦੀ ਗੱਲ ਕਰਨ ਦੇ ਵਿੱਚ ਸਾਰੇ ਵਿਦਿਆਰਥੀਆਂ ਦੇ ਹੱਕ ਆ ਜਾਂਦੇ ਆ, ਸਰਬੱਤ ਦੇ ਭਲੇ ਦੇ ਵਿੱਚ ਸਾਰਿਆਂ ਦਾ ਭਲਾ ਆ ਜਾਂਦਾ। ਜੋ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਸਾਡਾ ਫਿਰ ਸਟੂਡੈਂਟਸ ਨੇ ਸਾਰਿਆਂ ਨੇ ਸਾਥ ਦਿੱਤਾ ਜੀ। ਇਸ ਵਾਰ ਸਾਡੀ ਚੰਗੀ ਵੇਵ ਸੀਗੀ ਤੇ ਸਟੂਡੈਂਟ ਨੇ ਸਾਡੇ 'ਚ ਭਰੋਸਾ ਜਤਾਇਆ। ਇੱਕ ਸਟੂਡੈਂਟ ਪਾਰਟੀ ਨੂੰ, ਇੱਕ ਜਿਹੜੀ ਮੁੱਦਿਆਂ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਨੂੰ ਸਟੂਡੈਂਟਸ ਨੇ ਜਿਤਾਇਆ ਜੀ। ਪਰਿਵਾਰਕ ਪਿਛੋਕੜ ਦੇ ਵਿੱਚ ਵੀ ਕੋਈ ਪਰਿਵਾਰ ਦੇ ਵਿੱਚੋਂ ਜਾਂ ਕੋਈ ਨੇੜੇ ਤੋਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਜਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੋਈ ਰਿਹਾ? ਨਹੀਂ ਜੀ, ਮੇਰੇ ਜਿਹੜੇ ਮਦਰ ਫਾਦਰ ਹੈ ਦੋਨੇ ਗਵਰਨਮੈਂਟ ਜੌਬ ਕਰਦੇ ਆ। ਮੇਰੇ ਦਾਦਾ ਦਾਦੀ ਵੀ ਪਹਿਲਾਂ ਟੀਚਰ ਸੀਗੇ ਜੀ। ਸਾਡਾ ਕੋਈ ਉਵੇਂ ਐਕਟਿਵਿਜ਼ਮ ਜਾਂ ਪੋਲਿਟਿਕਸ ਦੇ ਵਿੱਚ ਕੋਈ ਬਹੁਤਾ ਕੋਈ ਲਿੰਕ ਰਿਹਾ ਨਹੀਂ। ਪੰਜਾਬ ਦੇ ਨਾਲ ਹੀ ਜੁੜੇ ਹੋ ਤੁਸੀਂ ਵੀ? ਹਾਂਜੀ, ਮੈਂ ਮੋਗੇ ਜ਼ਿਲ੍ਹੇ ਦੇ ਪਿੰਡ ਤਖਤੂਪੁਰਾ ਸਾਹਿਬ ਤੋਂ ਆਉਣਾ ਜੀ। ਤੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ। ਪਹਿਲੇ ਪਾਤਸ਼ਾਹ, 6ਵੇਂ ਪਾਤਸ਼ਾਹ, 10ਵੇਂ ਪਾਤਸ਼ਾਹ ਨੇ ਉੱਥੇ ਆਏ ਆ, ਤੇ ਮਤਲਬ ਪਵਿੱਤਰ ਧਰਤੀ ਆ ਕਿ ਉੱਥੋਂ ਮੈਂ ਆਉਣਾ ਜੀ। ਤੇ ਖਾਸ ਤੌਰ ਤੇ ਜਦੋਂ ਜਿਹੜੇ ਵਿਦਿਆਰਥੀ ਨੇ ਉਹ ਵਿਦਿਅਕ ਤੌਰ ਤੇ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਸਾਰਾ ਸਰਵਾਈਵ ਕਰਦੇ ਆ, ਤਾਂ ਉਸ ਤੋਂ ਬਾਅਦ ਜਦੋਂ ਇਸ ਤਰੀਕੇ ਦੇ ਨਾਲ ਵਿਦਿਆਰਥੀ ਪੋਲਿਟਿਕਸ ਦੇ ਵਿੱਚ ਕੋਈ ਨੌਜਵਾਨ ਆ ਜਾਵੇ, ਤੇ ਪਰਿਵਾਰ ਦੇ ਵਿੱਚ ਵੀ ਕਈ ਨਾ ਕੋਈ ਕਦੇ ਨਾ ਕਦੇ ਕੋਈ ਫਿਕਰਮੰਦੀ ਜੀ ਜਿਹੜੀ ਆ ਜਾਂਦੀ ਹੈ, ਤਾਂ ਇਸ ਚੀਜ਼ ਨੂੰ ਲੈ ਕੇ ਕਦੇ ਪਰਿਵਾਰ ਵਾਲਿਆਂ ਨੇ ਕੋਈ ਸੁਝਾਅ ਦਿੱਤਾ ਹੋਵੇ ਜਾਂ ਕੋਈ ਆਬਜੈਕਸ਼ਨ ਕੀਤਾ ਹੋਵੇ ਤੁਹਾਡੇ ਤੇ? ਹਾਂਜੀ, ਦੇਖੋ ਪਰਿਵਾਰ ਵਾਲੇ ਗਾਈਡ ਕਰਦੇ ਰਹਿੰਦੇ ਆ ਜੀ। ਤੇ ਜਦੋਂ ਆਪਾਂ ਕੋਈ ਪੋਲਿਟਿਕਸ 'ਚ ਆਉਂਦੇ, ਐਕਟਿਵਿਜ਼ਮ 'ਚ ਆਉਂਦੇ ਆ, ਕੇਰਾਂ ਚਿੰਤਾ ਜ਼ਰੂਰ ਹੁੰਦੀ ਹੈ ਪਰਿਵਾਰ ਨੂੰ ਕਿ ਵੀ ਕੀ ਬਣੂਗਾ, ਕਿੱਧਰ ਜਾਊਗਾ। ਪਰ ਜਦੋਂ ਜਥੇਬੰਦੀ ਸਾਥ ਆ ਜੀ, ਤਾਂ ਉਹਨਾਂ ਨੂੰ ਭਰੋਸਾ ਹੈ ਕਿ ਵੀ ਸਾਥ ਵਿਦਿਆਰਥੀ ਜਥੇਬੰਦੀ ਸਾਥ 'ਚ ਰਹਿ ਕੇ ਬੰਦਾ ਡੋਲੂਗਾ ਨਹੀਂ, ਗਲਤ ਪਾਸੇ ਨਹੀਂ ਲੱਗੂਗਾ, ਕੋਈ ਨਸ਼ਿਆਂ ਵਾਲੇ ਪਾਸੇ ਜਾਂ ਕਿਸੇ ਹੋਰ ਪਾਸੇ ਨਹੀਂ ਜਾਊਗਾ, ਵੀ ਸਾਥ 'ਚ ਰਹਿ ਕੇ ਠੀਕ ਰਹੂਗਾ। ਤਾਂ ਹੁਣ ਗਾਈਡ ਵੀ ਕਰਦੇ ਆ, ਸਪੋਰਟ ਵੀ ਕਰਦੇ ਆ ਜੀ।
ਪ੍ਰਧਾਨਗੀ ਜਿਹੜੀ ਸੀ ਤੁਹਾਡੀ ਝੋਲੀ ਦੇ ਵਿੱਚ ਪੈਣ ਤੋਂ ਪਹਿਲਾਂ, ਜਦੋਂ ਤੁਹਾਨੂੰ ਸੱਥ ਜਥੇਬੰਦੀ ਵੱਲੋਂ ਜਾਂ ਵਿਦਿਆਰਥੀਆਂ ਵੱਲੋਂ ਬਤੌਰ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਗਿਆ, ਤਾਂ ਉਸ ਵੇਲੇ ਜਕਾਰਿਆਂ ਦੀ ਗੂੰਜ ਦੇ ਵਿੱਚ ਇੱਥੇ ਜਿਹੜਾ ਸੀ ਇੱਕ ਵੱਖਰਾ ਮਾਹੌਲ ਸੀਗਾ। ਤੇ ਉਸ ਤੋਂ ਬਾਅਦ ਜਿਹੜੀ ਓਬਜੈਕਸ਼ਨ ਤੁਹਾਡੇ ਕੈਂਡੀਡੇਟ ਨੂੰ ਲੈ ਕੇ ਲੱਗਣ ਨੂੰ ਲੈ ਕੇ ਬਹੁਤ ਸਾਰੀ ਦਿਖੀ, ਤਾਂ ਕੀ ਲੱਗਦਾ ਕਿ ਉਹਦਾ ਰੀਜ਼ਨ ਕੀ ਸੀਗਾ, ਓਬਜੈਕਸ਼ਨ ਕਿਉਂ ਕੀਤਾ ਗਿਆ ਤੁਹਾਨੂੰ? ਉਹ ਵੀ ਦੇਖੋ ਜੀ, ਵੀ ਇੱਥੇ ਜਿਹੜੀ ਆਰਐਸਐਸ ਬੀਜੇਪੀ ਦੀ ਕਾਬਜ਼ ਧਿਰ ਆ ਪੰਜਾਬ ਯੂਨੀਵਰਸਿਟੀ ਦੇ ਢਾਂਚੇ ਦੇ ਵਿੱਚ, ਉਹ ਨਹੀਂ ਚਾਹੁੰਦੀ ਕਿ ਕੋਈ ਵੀ ਧਿਰ ਜਿਹੜੀ ਉਹਨਾਂ ਦੀਆਂ ਪਾਲਿਸੀਜ਼ ਦੇ ਖਿਲਾਫ ਬੋਲਦੀ, ਉਹਨਾਂ ਦੇ ਪਰਦੇਫਾਸ਼ ਕਰਦੀ ਆ ਜਾਂ ਉਹਨਾਂ ਦੇ ਨਾਲ ਸੈਟਿੰਗ ਕਰਕੇ ਨਹੀਂ ਚੱਲਦੀ, ਉਹਦੇ 'ਤੇ ਪੈਰ ਲੱਗ ਸਕਣ। ਉਹਨਾਂ ਨੇ ਆਨੇ ਬਹਾਨੇ ਵੀ ਮੇਰੀ ਨੋਮੀਨੇਸ਼ਨ 'ਤੇ ਕੋਈ ਨਾ ਕੋਈ ਓਬਜੈਕਸ਼ਨ ਕੱਢਤੀ। ਤੇ ਮੁੜ ਕੇ ਜਦੋਂ ਅਸੀਂ ਧਰਨਾ ਪ੍ਰਦਰਸ਼ਨ ਕੀਤਾ, ਮਤਲਬ ਪਹਿਲੀ ਗੱਲ ਤਾਂ ਇਹ ਸੀ ਕਿ ਜਦੋਂ ਨੋਮੀਨੇਸ਼ਨ ਫਾਈਲ ਕੀਤੀ ਆ, ਉਸ ਤੋਂ ਬਾਅਦ ਇੱਕ ਲਿਸਟ ਲੱਗਦੀ ਹੈ, ਐਲੀਜੀਬਲ ਕੌਣ ਆ, ਇਨਐਲੀਜੀਬਲ ਕੌਣ ਆ। ਮੇਰਾ ਦੋਨਾਂ ਲਿਸਟਾਂ ਵਿੱਚ ਨਾਮ ਨਹੀਂ ਆਇਆ ਜੀ। ਇਹਨਾਂ ਨੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਾਗਜ਼ ਹੀ ਨਹੀਂ ਭਰੇ ਆਪਦੇ, ਮੇਰੇ ਡਾਕੂਮੈਂਟ ਇਹਨਾਂ ਨੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਜੋ ਧਰਨਾ ਲਾਇਆ ਰਾਤ ਦੇ 11:30 ਵਜੇ ਜਾ ਕੇ, ਪ੍ਰੈਸ਼ਰ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਵੀ ਇੱਥੇ ਸਾਡੀ ਮਤਲਬ ਸਾਥ ਦਿੱਤਾ, ਉਹਨਾਂ ਨੇ ਵੀ ਇੱਥੇ ਸਾਡੀ ਪੈਰਵਾਈ ਕੀਤੀ ਆ। ਜੋ ਇਹਨਾਂ ਦੇ ਪ੍ਰੈਸ਼ਰ ਪਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਕਾਗਜ਼ ਜਿਹੜੇ ਆ ਪੂਰੇ ਸਹੀ ਕਰਤੇ, ਮਤਲਬ ਨੋਮੀਨੇਸ਼ਨ ਕਲੀਅਰ ਕਰਤੀ। ਧਰਨੇ ਕਰਕੇ ਪ੍ਰੈਸ਼ਰਾਈਜ਼ ਹੋਣਾ ਪਿਆ ਉਹਨਾਂ ਨੂੰ? ਹਾਂਜੀ ਹਾਂਜੀ, ਤੁਸੀਂ ਦੇਖੋ ਵੀ ਜਿਹੜੇ ਡਾਕੂਮੈਂਟ ਸਵੇਰੇ 10 ਵਜੇ ਫੜਾਏ ਸੀਗੇ ਉਹੀ ਸੀਗੇ, ਸਵੇਰੇ 10 ਵਜੇ ਉਹ ਰਿਜੈਕਟ ਹੋਏ ਆ ਤੇ ਰਾਤ ਦੇ 11 ਵਜੇ ਉਹੀ ਡਾਕੂਮੈਂਟ ਅਪਰੂਵ ਹੋ ਗਏ। ਸਾਡੇ ਕੋਲ ਬਕਾਇਦਾ ਹਾਈ ਕੋਰਟ ਦਾ ਆਰਡਰ ਸੀ, ਜਿਹੜੀ ਇਹਨਾਂ ਨੇ ਮੇਰੇ ਕੋਲ ਆਬਜੈਕਸ਼ਨ ਲਾਈ ਸੀਗੀ, ਉਹਦਾ ਸਾਡੇ ਕੋਲ ਪ੍ਰਾਇਰ ਇੱਕ ਹਾਈ ਕੋਰਟ ਦਾ ਆਰਡਰ ਸੀਗਾ। ਉਹ ਹਾਈ ਕੋਰਟ ਦੇ ਆਰਡਰ ਦੇ ਬੇਸਿਸ ਤੇ ਜਿਹੜਾ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਦਾ ਆਫਿਸ ਆ ਪੰਜਾਬ ਯੂਨੀਵਰਸਿਟੀ ਦਾ, ਉਹਨੇ ਸਾਡੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਹੋਇਆ ਸੀਗਾ। ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਹਾਈ ਕੋਰਟ ਦੇ ਆਰਡਰਾਂ ਦੇ ਖਿਲਾਫ ਜਾਰੀ ਸੀਗੀ, ਆਪਦੇ ਯੂਨੀਵਰਸਿਟੀ ਦੇ ਕੰਟਰੋਲਰ ਐਗਜ਼ਾਮੀਨੇਸ਼ਨ ਦੇ ਆਰਡਰਾਂ ਦੇ ਖਿਲਾਫ ਜਾ ਕੇ DSWC ਜਿਹੜੇ ਉਹ ਸਾਡੀ ਨੋਮੀਨੇਸ਼ਨ ਕੈਂਸਲ ਕਰ ਰਹੇ ਸੀਗੇ। ਪਰ ਜੋ ਪ੍ਰੈਸ਼ਰ ਪਿਆ ਤੇ ਉਹਨਾਂ ਨੇ ਸਾਡੀ ਨੋਮੀਨੇਸ਼ਨ ਕਲੀਅਰ ਕੀਤੀ। ਆਮ ਕਰਕੇ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਜਾਂਦਾ, ਬਹੁਤ ਸਾਰੇ ਲੋਕਾਂ ਦੀ ਇਹ ਚਿੰਤਾ ਕਿ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਜਿਹੜਾ ਸਿੱਖ ਨੌਜਵਾਨੀ ਦਾ ਉਭਾਰ ਹੋਣਾ ਚਾਹੀਦਾ ਸੀ ਜਾਂ ਪੰਥ ਤੇ ਪੰਜਾਬ ਦੀ ਗੱਲ ਹੋਣੀ ਚਾਹੀਦੀ ਸੀ, ਲੱਗਦਾ ਕਿ ਕਿਤੇ ਨਾ ਕਿਤੇ ਅਲੋਪ ਰਹੀ ਹੈ ਪਿਛਲੇ ਸਮੇਂ ਦੇ ਦਰਮਿਆਨ? ਬਿਲਕੁਲ ਜੀ, ਸੱਥ ਦੇ ਆਉਣ ਤੋਂ ਪਹਿਲਾਂ ਵੀ ਮੈਨੂੰ ਨਹੀਂ ਲੱਗਦਾ ਯੂਨੀਵਰਸਿਟੀ ਵਿੱਚ ਕੋਈ ਹੈ ਜੀ ਸਪੇਸ ਸੀਗੀ ਜਿੱਥੇ ਪੰਥ ਪੰਜਾਬ ਦੀ ਗੱਲ ਹੁੰਦੀ ਹੋਊਗੀ। ਧਿਰ ਸੀਗੀ, ਮਤਲਬ ਕਿ ਵੈਕਿਊਮ ਸੀਗਾ ਤੇ ਖਲਾਅ ਪੈਦਾ ਹੋਇਆ ਸੀਗਾ। ਜਾਂ ਤਾਂ ਕਾਮਰੇਡ ਧਿਰਾਂ ਸੀਗੀਆਂ, ਜਾਂ ਕੋਈ ਆਪਾਂ ਕਹਦੇ ਬੀਜੇਪੀ ਆਰਐਸਐਸ ਦੀ ਧਿਰ ਸੀਗੀ, ਜਾਂ ਕੋਈ ਕਨਵੈਨਸ਼ਨਲ ਪਾਰਟੀਜ਼, ਕੋਈ ਕਾਂਗਰਸ ਦੀ, ਕੋਈ ਅਕਾਲੀ ਦਲ ਦੀ, ਜਾਂ ਕੋਈ ਇੱਧਰ ਆਮ ਆਦਮੀ ਦੀ ਹੋਣ ਆ ਗਈ ਸੀਗੀ, ਹੈ ਨਾ। ਵੀ ਕੋਈ ਪੰਥ ਪੰਜਾਬ ਦੀ ਗੱਲ ਕਰਨ ਵਾਲੀ ਧਿਰ ਨਹੀਂ ਸੀਗੀ। ਸੱਥ ਨੇ ਉੱਦਮ ਕੀਤਾ ਜੀ 2017-18 ਤੋਂ ਹੁਣ, ਮਤਲਬ ਉਸ ਤੋਂ ਬਾਅਦ ਹੀ ਯੂਨੀਵਰਸਿਟੀ ਵਿੱਚ ਪੰਥ ਪੰਜਾਬ ਦੀ ਗੱਲ ਹੋਣ ਲੱਗੀ ਆ। ਉਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਜਕਾਰੇ ਲੱਗਣ ਲੱਗੇ ਆ। ਤੁਹਾਨੂੰ ਜਿਵੇਂ ਵਿਦਿਆਰਥੀਆਂ ਨੇ ਫਤਵਾ ਦਿੱਤਾ, ਵੱਡੀ ਜਿੱਤ ਤੁਸੀਂ ਹਾਸਲ ਕੀਤੀ ਹੈ, ਕੀ ਲੱਗਦਾ ਕਿ ਇਸੇ ਦੇ ਮੁਕਾਬਲੇ ਜਿਹੜੇ ਹੋਰ ਯੂਨੀਵਰਸਿਟੀਆਂ ਨੇ ਜਾਂ ਜਿਹੜੇ ਕਾਲਜ ਨੇ, ਉਹਨਾਂ ਦੇ ਵਿੱਚ ਵੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਸਿੱਖ ਵਿਦਿਆਰਥੀ ਨੇ ਉਹਨਾਂ ਦੀ ਪੋਲਿਟਿਕਸ ਅੱਗੇ ਉੱਭਰ ਕੇ ਆਊਗੀ? ਹਾਂਜੀ, ਮਤਲਬ ਸਟੂਡੈਂਟਸ ਦੇ ਵਿੱਚ ਜੋਸ਼ ਜ਼ਰੂਰ ਆਉਂਦਾ ਜੀ ਜੋ ਇਸ ਤਰ੍ਹਾਂ ਦੀ ਚੀਜ਼ ਦੇਖਦੇ ਆ। ਪਰ ਗੱਲ ਇਹ ਹੈ ਨਾ ਵੀ ਪੰਜਾਬ ਦੇ ਕਾਲਜਾਂ ਵਿੱਚ ਇਲੈਕਸ਼ਨ ਨਹੀਂ ਹੁੰਦੇ ਜੀ। ਇਲੈਕਸ਼ਨਸ ਤੋਂ ਬਿਨਾਂ ਤੁਸੀਂ ਯੂਥ ਨੂੰ ਇਕੱਠਾ ਨਹੀਂ ਕਰ ਸਕਦੇ। ਯੂਥ ਅੱਜ ਦੇ ਟਾਈਮ 'ਚ ਭਾਵਨਾਤਮਕ ਤੌਰ ਤੇ ਸਿੱਖ ਪੰਥ ਨਾਲ ਜੁੜਿਆ ਹੋਇਆ ਹੈਗਾ, ਪੰਥ ਪੰਜਾਬ ਦੀ ਗੱਲ ਕਰਨੀ ਚਾਹੁੰਦੇ ਆ, ਪਰ ਉਹ ਖਿਦਰੇ ਹੋਏ ਆ। ਤੇ ਜੇ ਆਪਾਂ ਉਹਨਾਂ ਨੂੰ ਇਕੱਠੇ ਕਰਨਾ ਹੈਗਾ ਤਾਂ ਕਾਲਜਾਂ ਵਿੱਚ ਇਲੈਕਸ਼ਨ ਸ਼ੁਰੂ ਹੋਣੇ ਚਾਹੀਦੇ ਆ। ਵੀ 1983 ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੇ ਉਹ ਰੱਦ ਹੋ ਗਈਆਂ ਨੇ, ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਸਾਹਿਬ ਵੀ 50 ਸਾਲ ਹੋ ਚੁੱਕੇ ਆ, ਹਜੇ ਤੱਕ ਪੰਜਾਬ ਦੇ ਵਿੱਚ ਕੋਈ ਸਟੂਡੈਂਟ ਜਿਹੜੇ ਕੌਂਸਲ ਦੇ ਇਲੈਕਸ਼ਨ ਆ ਉਹ ਹੋਏ ਨਹੀਂ ਗੇ। ਇੱਕ ਪਾਸੇ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਪੋਲਿਟਿਕਸ ਦੀ ਗੱਲ ਚੱਲਦੀ ਆ, ਦੂਜੇ ਪਾਸੇ ਜਿਹੜੀ ਬਾਹਰਲੀ ਪੋਲਿਟਿਕਸ ਹੈ, ਪੰਜਾਬ ਦੀ ਹੋਵੇ ਜਾਂ ਸੈਂਟਰ ਦੀ ਹੋਵੇ, ਪੂਰੇ ਇੰਡੀਆ ਦੀ ਹੋਵੇ, ਤਾਂ ਦੋਨਾਂ ਦੇ ਵਿੱਚ ਅੰਤਰ ਕੀ ਮੰਨਦੇ ਹੋ ਕਿ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਜਾਂ ਜਿਹੜੀ ਬਾਹਰਲੀ ਪੋਲਿਟਿਕਸ ਹੈ, ਦੋਨਾਂ 'ਚ ਅੰਤਰ ਕੀ ਹੈ ਤੁਹਾਡੇ ਅਨੁਸਾਰ? ਦੇਖੋ ਜੀ, ਸਟੂਡੈਂਟ ਪੋਲਿਟਿਕਸ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਵੀ ਬੰਦਾ ਸਟੂਡੈਂਟ ਪੋਲਿਟਿਕਸ ਨਰਸਰੀ ਆ ਬਾਹਰਲੀ ਪੋਲਿਟਿਕਸ 'ਚ ਜਾਣ ਤੋਂ ਪਹਿਲਾਂ। ਵੀ ਇੱਥੇ ਜਿਹੜਾ ਸਟੂਡੈਂਟ ਐਕਟਿਵਿਸਟ ਆ ਉਹ ਸਿੱਖਦਾ ਗਾ, ਮਤਲਬ ਗਰਾਊਂਡ ਲੈਵਲ 'ਤੇ ਕੰਮ ਕਰਦਾ, ਸਟੂਡੈਂਟਸ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਨੇੜਿਓਂ ਦੇਖਦਾ ਗਾ ਨਾ, ਵੀ ਇੱਥੇ ਮਿਹਨਤ ਕਰਕੇ ਤਾਂ ਤੱਕ ਪਹੁੰਚਦਾ ਗਾ। ਤੇ ਵੀ ਜੇ ਇੱਥੋਂ ਬੰਦਾ ਮਿਹਨਤ ਕਰਕੇ ਤਾਂ ਤੱਕ ਪਹੁੰਚੂਗਾ ਕਿ ਚੰਗਾ ਲੀਡਰ ਬਣ ਸਕੂਗਾ। ਤੇ ਆਪਾਂ ਜੇ ਦੂਜੀ ਬਾਹਰਲੀ ਪੋਲਿਟਿਕਸ ਦੇ ਵਿੱਚ ਗੱਲ ਕਰੀਏ ਵੀ ਫਰਕ ਇਹ ਪੈ ਜਾਂਦਾ ਕਿ ਵੀ ਜੇ ਉੱਥੇ ਬੰਦਾ ਸਟੂਡੈਂਟ ਪੋਲਿਟਿਕਸ ਤੋਂ ਨਿਕਲ ਕੇ ਜਾਊਗਾ ਤਾਂ ਚੰਗੀਆਂ ਚੀਜ਼ਾਂ ਕਰ ਸਕੂਗਾ, ਇੰਟੈਲੈਕਚੁਅਲ ਹੋਊਗਾ। ਜੇ ਕਿਸੇ ਨਾਲ ਕੋਈ ਅੜਨਾ ਪੈ ਗਿਆ, ਰਾਊਂਡ ਟੇਬਲ ਕਾਨਫਰੰਸ 'ਚ ਗੱਲ ਕਰਨੀ ਪੈ ਗਈ, ਉਹ ਕਰਨਯੋਗ ਹੋਊਗਾ। ਪਰ ਜੇ ਬੰਦਾ ਸਟੂਡੈਂਟ ਪੋਲਿਟਿਕਸ ਤੋਂ ਨਿਕਲ ਕੇ ਦੂਜੀ ਪੋਲਿਟਿਕਸ 'ਚ ਨਹੀਂ ਜਾਊਗਾ, ਕੋਈ ਡਾਇਰੈਕਟ ਬਾਹਰੋਂ ਕੋਈ ਪੈਰਾਸ਼ੂਟ ਹੋ ਕੇ ਜਾਂ ਕੋਈ ਕਿਸੇ ਉਹਦੇ ਚਾਚੇ ਮਾਮੇ ਦੇ ਸਿਰ 'ਤੇ ਜੇ ਸਿੱਧੀ ਪੋਲਿਟਿਕਸ 'ਚ ਜਾਊਗਾ, ਫਿਰ ਉਹ ਹੱਕਾਂ ਦੀ ਗੱਲ ਨਹੀਂ ਕਰ ਸਕਦਾ। ਹੁਣ ਵਾਲੀ ਜਿਹੜੀ ਪੋਲਿਟਿਕਸ ਪੰਜਾਬ ਦੇ ਉੱਪਰ ਹੈ ਕਾਬਜ਼ ਹੋ ਚੁੱਕੀ ਹੈ, ਬਹੁਤ ਸਾਰੇ ਦਾਅਵੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ, ਕੀ ਲੱਗਦਾ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੇ ਆ ਜਿਹੜੇ ਅੱਜ ਵਾਲੇ ਕਾਬਜ਼ ਨੇ ਰਾਜਨੀਤਿਕ ਲੋਕ? ਨਹੀਂ ਜੀ, ਮਤਲਬ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੀ ਸੁਹਿਰਦ ਕੋਈ ਧਿਰ ਨਹੀਂ ਹੈਗੀ। ਇੱਕ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਪੰਥ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਜ਼ਰੂਰ ਸੀਗੀ ਵੀ 1920 ਤੋਂ ਲੈ ਕੇ ਹੁਣ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਨੇ ਮਤਲਬ ਬੜੇ ਸੰਘਰਸ਼ ਕੀਤੇ ਹਨ ਵੀ, ਮਤਲਬ 1947 ਵਾਲੀ ਵੰਡ ਦੇ ਤੋਂ ਪਹਿਲਾਂ ਵੀ ਤੇ ਵੰਡ ਤੋਂ ਬਾਅਦ ਵੀ 60-70 ਦੇ ਦਹਾਕਿਆਂ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰਦਾ ਰਿਹਾ, ਮਤਲਬ ਕਿ 84 ਤੱਕ ਸੰਘਰਸ਼ ਕਰਦਾ ਆ ਰਿਹਾ ਹੈਗਾ। ਉਸ ਤੋਂ ਬਾਅਦ ਇੱਕ ਜਿਹੜੀ ਮਤਲਬ ਸਿੱਖਾਂ ਦੀ ਆ ਪੰਥ ਤੇ ਪੰਜਾਬ ਦੀ ਇੱਕ ਭਰੋਸੇਮੰਦ ਧਿਰ ਸੀਗੀ ਸ਼੍ਰੋਮਣੀ ਅਕਾਲੀ ਦਲ, ਉਹ ਕਰਪਟ ਹੋ ਗਈ।
ਤੇ ਹੁਣ ਸਿੱਖਾਂ ਕੋਲੇ ਜਾਂ ਪੰਜਾਬੀਆਂ ਕੋਲੇ ਕੋਈ ਧਿਰ ਨਹੀਂ ਹੈਗੀ ਜਿਸ ਤੇ ਭਰੋਸਾ ਕਰ ਸਕਣ। ਇੱਕ ਉਹੀ ਵੈਕਿਊਮ ਕ੍ਰੀਏਟ ਹੋ ਗਿਆ, ਉਹੀ ਵੈਕਿਊਮ ਦੇ ਕਰਕੇ 2022 ਦੇ ਵਿੱਚ ਝਾੜੂ ਵਾਲਿਆਂ ਨੂੰ ਲੋਕਾਂ ਨੇ ਮੌਕਾ ਦਿੱਤਾ ਵੀ ਲੋਕ ਇਹਨਾਂ ਨੂੰ ਪਸੰਦ ਨਹੀਂ ਸੀ ਕਰਦੇ, ਪਰ ਇਹ ਸੀ ਵੀ ਬਾਕੀਆਂ ਨੂੰ ਵੱਧ ਨਫ਼ਰਤ ਕਰਦੇ ਸੀ। ਬਾਕੀ ਦੋ ਧਿਰਾਂ ਮਾੜੀਆਂ ਸੀਗੀਆਂ ਤਾਂ ਇਹ ਘੱਟ ਮਾੜੀ ਸੀ, ਇਹਨਾਂ ਨੂੰ ਚੁਣ ਲਿਆ। ਹੁਣ ਇਹਨਾਂ ਤੋਂ ਵੀ ਕੰਨੀ ਹੱਥ ਲੱਗ ਗਿਆ ਲੋਕਾਂ ਦੇ। ਹੁਣ ਮੈਨੂੰ ਲੱਗਦਾ 27 ਦੇ ਵਿੱਚ ਕੋਈ ਸਾਡੇ ਕੋਲ ਧਿਆਰੀ ਹੈ ਨਹੀਂਗੀ ਵੀ ਨਾ ਅਕਾਲੀ ਦਲ ਰਿਲਾਇਬਲ ਹੈਗਾਗਾ, ਉਹੀ ਬੰਦੇ ਕਾਬਜ ਬੈਠੇ, ਇੱਕ ਪਰਿਵਾਰ ਕਾਬਜ ਆ। ਤੇ ਕਾਂਗਰਸ ਨੂੰ ਕੀ ਪੰਜਾਬ ਦੇ ਵਿੱਚ ਵੋਟ ਪਾ ਕੇ ਰਾਜੀ ਨਹੀਂ, ਤੇ ਨਾ ਹੀ ਬੀਜੇਪੀ ਆਰਐਸਐਸ ਨੂੰ ਕੀ ਵੋਟ ਪਾ ਕੇ ਰਾਜੀ ਆ। ਵੀ ਇਸ ਟਾਈਮ ਤੇ ਇੱਕ ਜਿਹੜਾ ਖਿਲਾਫ ਪੈਦਾ ਹੋਇਆ ਹੈਗਾ ਤੇ ਉਹ ਭਰਨ ਦੀ ਬੜੀ ਲੋੜ ਆ। ਅਸ਼ਮੀਤ ਸਿੰਘ, ਇੱਕ ਇਹ ਵੀ ਮੁੱਖ ਤੌਰ ਤੇ ਸਵਾਲ ਰਹਿੰਦਾ ਕਿ ਜਿਵੇਂ ਤੁਹਾਨੂੰ ਵਿਦਿਆਰਥੀਆਂ ਨੇ ਬਹੁਤ ਵੱਡਾ ਫਤਵਾ ਦਿੱਤਾ, ਤੁਸੀਂ ਜਿੱਤੇ ਹੋ, ਔਰ ਉਸ ਧਿਰ ਦੇ ਨਾਲ ਮੱਥਾ ਲੱਗਾ ਸੀ ਜਿਹਦੇ ਪਾਸੇ ਪੂਰੀ ਇੰਡੀਆ ਦੀ ਪੋਲਿਟਿਕਸ ਆ ਜਾਂ ਜਿਹੜੇ ਵੱਡੇ ਰਾਜਨੀਤਿਕ ਦਿੱਗਜ ਆਗੂ ਮੰਨੇ ਜਾਂਦੇ ਆ, ਉਹਨਾਂ ਦਾ ਥਾਪੜਾ ਸੀ ਉਹਨਾਂ ਵਿਦਿਆਰਥੀਆਂ ਦੇ ਸਿਰ ਦੇ ਉੱਪਰ ਜਿਨ੍ਹਾਂ ਦੇ ਨਾਲ ਤੁਹਾਡਾ ਟੱਕਰਾ ਸੀ। ਕੀ ਲੱਗਦਾ ਕਿ ਹੁਣ ਤੁਹਾਡੇ ਕੋਲੇ ਵਿਜ਼ਨ ਦੀ ਕਲੈਰਿਟੀ ਹੈ ਕਿ ਕਿਹੜੇ ਮੁੱਦਿਆਂ ਦੇ ਉੱਪਰ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਸਮੀਤ ਪ੍ਰਧਾਨ ਦੇ ਅਹੁਦੇ ਤੋਂ ਬਾਅਦ? ਹਾਂਜੀ, ਤੁਸੀਂ ਦੇਖੋ ਵੀ ਜੇ ਉਹਨਾਂ ਉੱਪਰ ਸਟੇਟ ਦਾ ਥਾਪੜਾ ਸੀ, ਸਾਡੇ ਕੋਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਥਾਪੜਾ ਸੀਗਾ। ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸੀਗੇ, ਅਸੀਂ ਸਟੇਟ ਨਾਲ ਮੱਥਾ ਲਾਇਆਗਾ। ਜਿੰਨਾ ਇੱਥੇ ਢਾਂਚਾ ਸੀ ਇਹਨਾਂ ਦਾ ਆਰਐਸਐਸ ਬੀਜੇਪੀ ਦਾ, ਉਹਨਾਂ ਨਾਲ ਅਸੀਂ ਮੱਥਾ ਲਾਇਆਗਾ। ਉਹਨਾਂ ਦੀ ਜਿਹੜੀ ਸਟੂਡੈਂਟ ਧਿਰ ਸੀ ਬੀਵੀਪੀ, ਉਹਨਾਂ ਨਾਲ ਮੱਥਾ ਲਾਇਆਗਾ। ਇਹ 700 ਦੀ ਲੀਡ ਨਾਲ ਅਸੀਂ ਜਿੱਤੇ ਹਾਂ। ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ, ਇੱਥੇ ਸਟੂਡੈਂਟਸ ਨੇ ਸਾਡਾ ਸਾਥ ਦਿੱਤਾ, ਸਾਡੇ ਕੰਮ ਨੂੰ ਦੇਖਿਆ, ਅਸੀਂ ਤਾਂ ਜਿੱਤੇ ਆ। ਮਤਲਬ ਅਗਲੀ ਸਾਡੀ ਜਿਹੜੀ ਵਿਜ਼ਨ ਇਹੀ ਆ ਕਿ ਜੇ ਅਸੀਂ ਪਹਿਲਾਂ 7 ਸਾਲਾਂ ਤੋਂ ਕੰਮ ਕੀਤਾ ਜੀ, ਅਸੀਂ ਇੱਕ ਵਾਰ ਜ਼ਰੂਰ ਜਿੱਤੇ ਹਾਂ 23 ਦੇ ਵਿੱਚ, 23 ਤੋਂ ਪਹਿਲਾਂ ਵੀ, ਤੇ ਪਿਛਲੇ ਸਾਲ 24 ਵਾਲੇ ਸੈਸ਼ਨ 'ਚ ਅਸੀਂ ਨਹੀਂ ਸੀਗੇ ਪਾਵਰ ਦੇ ਵਿੱਚ, ਹੈ ਨਾ, ਤੇ ਫਿਰ ਵੀ ਅਸੀਂ ਕੰਮ ਕੀਤਾ। ਅਸੀਂ ਮਤਲਬ ਹਾਰਨ ਦੇ ਬਾਵਜੂਦ ਆਪਦਾ ਰਿਪੋਰਟ ਕਾਰਡ ਵਿਦਿਆਰਥੀਆਂ ਕੋਲੇ ਲੈ ਕੇ ਗਏ ਆ, ਤਾਂ ਵਿਦਿਆਰਥੀਆਂ ਨੇ ਸਾਡੀ ਉਹ ਚੀਜ਼ ਪਸੰਦ ਕੀਤੀ ਆ। ਸਾਡੀ ਅਗਲੀ ਵਿਜ਼ਨ ਵੀ ਇਹੀ ਆ, ਅਸੀਂ ਆਪਦਾ ਜਿਹੜਾ ਮੈਨੀਫੈਸਟੋ ਸੀਗਾ ਸਟੂਡੈਂਟਸ ਤੱਕ ਲੈ ਗਏ ਆ। ਉਹਦੇ ਵਿੱਚ ਚਾਹੇ ਸੈਨੇਟ ਦੇ ਮਸਲੇ ਹੋਣ, ਸਟੂਡੈਂਟ ਰੀਪ੍ਰੈਜ਼ੈਂਟੇਸ਼ਨ ਦੇ ਮਸਲੇ ਹੋਣ, ਕੋਈ ਪਲੇਸਮੈਂਟਾਂ ਦੇ ਮਸਲੇ ਹੋਣ, ਕੋਈ ਗਰਾਊਂਡ ਦੇ ਮਸਲੇ ਹੋਣ, ਚਾਹੇ ਕੋਈ ਕੁੜੀਆਂ ਦੇ ਮਸਲੇ ਹੋਣ, ਚਾਹੇ ਕੋਈ ਹੈ ਨਾ ਵੀ ਮਤਲਬ ਕੋਈ ਵੀ ਡਿਪਾਰਟਮੈਂਟਾਂ ਦੇ ਮਸਲੇ ਹੋਣ, ਸਾਰੇ ਅਸੀਂ ਸਟੂਡੈਂਟਸ ਅੱਗੇ ਲੈ ਕੇ ਗਏ ਆ। ਸਾਡੀ ਵਿਜ਼ਨ ਕਲੀਅਰ ਜੀ, ਅਸੀਂ ਉੱਤੇ ਕੰਮ ਕਰਾਂਗੇ। ਜਿਹੜਾ ਨੈਸ਼ਨਲ ਮੀਡੀਆ ਉਹਦੇ ਵੱਲੋਂ ਸਿੱਖਾਂ ਦੇ ਬਾਬਤ, ਪੰਜਾਬ ਦੇ ਲੋਕਾਂ ਦੇ ਬਾਬਤ ਸਮੇਂ-ਸਮੇਂ ਤੇ ਬਹੁਤ ਸਾਰਾ ਅਜਿਹਾ ਵਰਤਾਂਤ ਘੜਿਆ ਜਾਂਦਾ ਜਿਸ ਨੂੰ ਲੈ ਕੇ ਜਿਹੜੇ ਨੌਨ ਪੰਜਾਬੀ ਲੋਕ ਨੇ ਜਾਂ ਗੈਰ ਪੰਜਾਬੀ ਨੇ, ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸ਼ੰਕੇ ਖੜੇ ਹੋ ਜਾਂਦੇ ਆ। ਇੱਕ ਉਸ ਤਰੀਕੇ ਦਾ ਨੈਰੇਟਿਵ ਸੈੱਟ ਕਰ ਦਿੱਤਾ ਜਾਂਦਾ। ਕੀ ਲੱਗਦਾ ਕਿ ਜਦੋਂ ਤੁਸੀਂ ਐਜ ਇੱਕ ਸਿੱਖ ਸਟੂਡੈਂਟ ਵਜੋਂ ਯੂਨੀਵਰਸਿਟੀ ਦੇ ਵਿੱਚ ਵਿਚਰਦੇ ਹੋ ਤੇ ਜਿਹੜੇ ਨੌਨ ਪੰਜਾਬੀ ਸਟੂਡੈਂਟ ਨੇ ਉਹ ਤੁਹਾਨੂੰ ਕਿਹੜੀ ਨਜ਼ਰ ਦੇ ਨਾਲ ਦੇਖਦੇ? ਦੇਖੋ, ਸਟੂਡੈਂਟ ਤਾਂ ਸਾਨੂੰ ਜੀ ਪਸੰਦ ਕਰਦੇ ਆ, ਸਾਨੂੰ ਸਪੋਰਟ ਕਰਦੇ ਆ। ਮਤਲਬ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ 3478 ਵੋਟਾਂ ਸਾਨੂੰ ਪਈਆਂ ਨੇ। ਮਤਲਬ ਬਾਕੀ ਸਾਰੇ ਜਿੰਨੇ ਅਹੁਦਿਆਂ ਤੇ ਜਿੱਤੇ ਆ, ਸਭ ਤੋਂ ਵੱਧ ਵੋਟਾਂ ਸਾਨੂੰ ਮਤਲਬ ਮੈਨੂੰ ਵੀਪੀ ਤੇ ਵਾਈਸ ਪ੍ਰੈਜ਼ੀਡੈਂਟ ਉੱਪਰ ਪਈਆਂ ਨੇ। ਤਾਂ ਮਤਲਬ ਉਹ ਸਾਡੇ ਨਾਲ ਕੋਈ ਪੱਖਪਾਤ ਉਵੇਂ ਨਹੀਂ ਕਰਦੇ, ਸਾਨੂੰ ਸਾਡਾ ਕੰਮ ਦੇਖਦੇ, ਸਾਡੀ ਸੋਚ ਦੇਖਦੇ ਆ, ਕਿਉਂਕਿ ਸਾਡੀ ਆਰਗੇਨਾਈਜੇਸ਼ਨ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਜੀ। ਸਰਬੱਤ ਦੇ ਭਲੇ ਦੇ ਵਿੱਚ ਸਾਰਿਆਂ ਦਾ ਭਲਾ ਆ ਜਾਂਦਾ, ਕਿਸੇ ਨਾਲ ਬਿਨਾਂ ਭੇਦਭਾਵ ਕੀਤੇ, ਚਾਹੇ ਪੰਜਾਬੀ ਆ ਕਿ ਨੌਨ ਪੰਜਾਬੀ ਆ ਨਾ, ਚਾਹੇ ਕਿਸੇ ਇੱਕ ਧਰਮ ਦਾ ਜਾਂ ਦੂਜੇ ਧਰਮ ਦਾ। ਅਸੀਂ ਇਹ ਚੀਜ਼ ਦੇਖਦੇ ਨਹੀਂ। ਅਸੀਂ ਜੇ ਸਟੂਡੈਂਟਸ ਦੇ ਮਸਲਿਆਂ ਦੀ ਗੱਲ ਕਰਨੀ ਆ, ਸਾਰੇ ਸਟੂਡੈਂਟਸ ਦੇ ਮਸਲਿਆਂ ਦੀ ਗੱਲ ਕਰਨੀ ਆ। ਤੇ ਮਤਲਬ ਜੇ ਬਾਕੀ ਨੈਰੇਟਿਵ ਦੀ ਗੱਲ ਕਰੀਏ, ਸਾਡੇ ਖਿਲਾਫ ਚਲਾਉਂਦੇ ਜ਼ਰੂਰ ਜਿਹੜੇ ਬਾਕੀ ਧਿਰਾਂ ਨੇ, ਕੋਈ ਕਾਂਗਰਸ ਦੀ ਹੋ ਗਈ, ਕੋਈ ਅਕਾਲੀ ਦਲ ਦੀ ਹੋ ਗਈ, ਕੋਈ ਝਾੜੂ ਵਾਲਿਆਂ ਦੀ ਹੋ ਗਈ, ਜਾਂ ਕੋਈ ਬੀਜੇਪੀ ਆਰਐਸਐਸ ਹੋ ਗਈ। ਇਹਨਾਂ ਨੇ ਕੋਈ ਇਲੈਕਸ਼ਨ ਤੋਂ ਹਫ਼ਤਾ ਪਹਿਲਾਂ ਸਾਡੇ ਖਿਲਾਫ ਪੂਰਾ ਨੈਰੇਟਿਵ ਸਿਰਜਣਾ ਕਿ ਆਏ ਆ ਉਵੇਂ ਆ। ਮਤਲਬ ਕਿਸਾਨ ਅੰਦੋਲਨ ਵੇਲੇ ਵੀ ਸਾਡੇ ਖਿਲਾਫ ਨੈਰੇਟਿਵ ਚੱਲਿਆ ਸੀਗਾ, ਜਿਹੜਾ ਗੋਦੀ ਮੀਡੀਆ ਨੇ ਚਲਾਇਆ ਸੀਗਾ, ਤੇ ਸਾਡੇ ਕਿਸਾਨਾਂ ਨੇ ਉਹਨੂੰ ਵੀ ਤੋੜਿਆ ਸੀਗਾ। ਅਸੀਂ ਇਸ ਵਾਰ ਅਸੀਂ ਇੱਥੇ ਤੋੜਤਾ। ਭਾਈ ਖਾਲੜਾ ਦੀ ਸੋਚ ਦੀ ਗੱਲ ਕਰਦੇ ਹੋ, ਭਾਈ ਖਾਲੜਾ ਦਾ ਜ਼ਿਕਰ ਹੁੰਦਾ ਹੈ ਖੁੱਲ੍ਹੇਆਮ ਤੌਰ ਤੇ ਕੀ ਲੱਗਦਾ ਇਸ ਚੀਜ਼ ਨੂੰ ਲੈ ਕੇ ਵੀ ਕਦੇ ਕਿਸੇ ਵਿਦਿਆਰਥੀ ਦੇ ਜਾਂ ਜਿਹੜਾ ਪੰਜਾਬ ਦੇ ਨਾਲ ਜੁੜਿਆ ਜਾਂ ਨਹੀਂ ਜੁੜਿਆ, ਤਾਂ ਤੁਹਾਡੇ ਨਾਲ ਬੈਠ ਕੇ ਕੋਈ ਸੰਵਾਦ ਹੁੰਦਾ, ਕਦੇ ਟੇਬਲ ਟਾਕ ਵੀ ਹੁੰਦੀ ਹੈ ਨਾ ਮਸਲਿਆਂ ਤੇ? ਹਾਂਜੀ, ਬਿਲਕੁਲ। ਮਤਲਬ ਬੜੀ ਆਮ ਜੀ ਗੱਲ ਹੈ ਇਹ ਸਾਡੇ ਲਈ ਜੀ। ਅਸੀਂ ਕਲਾਸ ਕੰਪੇਨ ਕਰ ਰਹੇ ਹਾਂ, ਖਾਸ ਕਰਕੇ ਹੋਸਟਲ ਕੰਪੇਨ ਕਰ ਰਹੇ ਹਾਂ। ਰਾਤ ਨੂੰ ਅਸੀਂ ਮੁੰਡਿਆਂ ਦੇ ਹੋਸਟਲਾਂ ਦੇ ਕਮਰਿਆਂ ਦੇ ਵਿੱਚ ਜਾਂਦੇ ਹਾਂ, ਉੱਥੇ ਤੁਸੀਂ ਆਪਣਾ ਜਿਹੜਾ ਪੈਂਫਲੇਟ ਆ ਉਹ ਮਤਲਬ ਵੰਡੀ ਦਾਗਾ। ਪੈਂਫਲੇਟ ਉੱਪਰ ਭਾਈ ਖਾਲੜਾ ਜੀ ਦੀ ਫੋਟੋ ਹੁੰਦੀ ਆ। ਤਾਂ ਜਿਹੜਾ ਆਪਾਂ ਕਹਿੰਦੇ ਵੀ ਨੌਨ ਪੰਜਾਬੀ ਸਟੂਡੈਂਟ, ਉਹ ਪੁੱਛਦਾ ਜ਼ਰੂਰ ਹੈ ਕਿ ਵੀ ਇਹ ਕੌਣ ਨੇ। ਉਹਨਾਂ ਨੂੰ ਸਮਝਾਈਦਾ, ਸਾਰਾ ਦੱਸੀਦਾ, ਫਿਰ ਉਹਦੇ ਵਿੱਚ ਡਿਸਕਸ਼ਨਸ 'ਚ ਵੀ ਆਉਂਦੇ ਆ ਉਹ, ਤੇ ਕਈ ਵਾਰ ਡਿਬੇਟ ਵੀ ਹੁੰਦੀ ਆ। ਕੀ ਲੱਗਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨੂੰ ਲੈ ਕੇ ਜਾਂ ਜਿਹੜੇ ਹੋਰ ਸਿੱਖ ਮਸਲੇ ਨੇ ਉਹਨਾਂ ਦੇ ਉਭਾਰ ਨੂੰ ਲੈ ਕੇ ਜਾਂ ਪੰਜਾਬ ਤੇ ਪੰਥ ਦੀ ਗੱਲ ਨੂੰ ਲੈ ਕੇ ਕੀ ਲੱਗਦਾ ਕਿ ਭਵਿੱਖ ਦੇ ਵਿੱਚ ਕਿੱਦਾਂ ਦੀ ਸਟ੍ਰੈਟਜੀ ਉਲੀਕਣ ਦੀ ਲੋੜ ਆ? ਮਤਲਬ ਪੰਜਾਬ ਦੇ ਵਿੱਚ ਵੀ ਜੇ ਆਪਾਂ ਕੰਮ ਕਰਨਾ ਤਾਂ ਪੰਥ ਪੰਜਾਬ ਦੀ ਗੱਲ ਤੋਂ ਬਿਨਾਂ ਉੱਥੇ ਨਹੀਂ ਉਤਰ ਸਕਦੇ। ਜੇ ਅਸੀਂ ਆਪਦੇ ਖਿੱਤੇ ਦੀ ਗੱਲ ਕਰਾਂਗੇ, ਆਪਦੇ ਪੰਜਾਬ ਦੀ ਗੱਲ ਕਰਾਂਗੇ, ਆਪਦੇ ਪੰਥ ਦੀ ਗੱਲ ਕਰਾਂਗੇ, ਆਪਦੀ ਕੌਮ ਦੀ ਗੱਲ ਕਰਾਂਗੇ, ਤਾਂ ਹੀ ਨਤਾਰਾ ਜੀ। ਬਾਕੀਆਂ ਨੇ ਅਜਮਾ ਕੇ ਦੇਖ ਲਿਆ, ਬਾਕੀਆਂ ਨੇ ਆਪਦੇ ਬਿਜ਼ਨਸ ਖੜੇ ਕਰਕੇ ਦੇਖ ਲਏ ਧਿਰਾਂ ਨੇ, ਠੀਕ ਆ, ਆਪਦੇ ਨਿੱਜੀ ਹਿੱਤਾਂ ਦੀ ਗੱਲ ਕਰਕੇ ਦੇਖ ਲਈ, ਦਿੱਲੀ ਨੂੰ ਲੁਭਾ ਕੇ ਦੇਖ ਲਿਆ, ਦਿੱਲੀ ਦੇ ਹੱਕ ਦੀ ਗੱਲ ਕਰਕੇ ਦੇਖ ਲਈ, ਕੋਈ ਨਹੀਂ ਕਾਮਯਾਬ ਹੋਇਆ ਜੀ। ਜੇ ਪੰਜਾਬ ਦੇ ਵਿੱਚ ਤੁਸੀਂ ਪੋਲੀਟਿਕਸ ਕਰਨੀ ਆ ਤਾਂ ਖਿੱਤੇ ਦੀ ਪੋਲੀਟਿਕਸ ਹੀ ਹੈ ਜੀ, ਆਪਦੇ ਮਤਲਬ ਪੰਥ ਪੰਜਾਬ ਦੀ ਪੋਲੀਟਿਕਸ ਹੀ ਹੈ। ਕੀ ਲੱਗਦਾ ਕਿ ਇੱਕ ਐਜ ਏ ਸਟੂਡੈਂਟ ਵਜੋਂ, ਸੱਥ ਜਥੇਬੰਦੀ ਦੇ ਅਹੁਦੇਦਾਰ ਵਜੋਂ ਜਿਹੜੇ ਪੰਜਾਬ ਦੇ ਲੋਕ ਇਸ ਵਕਤ ਹੜ੍ਹ ਦੇ ਨਾਲ ਜੂਝਦੇ ਪਏ, ਉਹਨਾਂ ਵਾਸਤੇ ਕੀ ਕਰਨ ਦੀ ਜ਼ਰੂਰਤ ਜਾਪਦੀ ਹੈ ਤੁਹਾਨੂੰ?
ਸਾਡੀ ਟੀਮ ਹੁਣ ਫਲੱਡ ਰਿਲੀਫ ਦੇ ਵਿੱਚ ਜਾ ਰਹੀ ਹੈ ਜੀ। ਅਸੀਂ ਪਰਸੋਂ ਇਲੈਕਸ਼ਨਸ ਹੋਏ ਆ, ਅਸੀਂ ਜਿੱਤੇ ਆ ਤੇ ਕੱਲ ਸਾਡੀ ਜਿੰਨੀ ਟੀਮ ਸੀਗੀ ਸਾਰੇ ਆਪਦੇ ਮਤਲਬ ਏਰੀਆ ਦੇ ਵਿੱਚ ਇੱਥੇ ਸੀਗੇ, ਉਹ ਜਾ ਚੁੱਕੇ ਆ। ਸਾਡੀ ਅੰਮ੍ਰਿਤਸਰ ਵਾਲੀ ਟੀਮ ਅੰਮ੍ਰਿਤਸਰ ਜਾ ਚੁੱਕੀ ਹੈ, ਪਟਿਆਲੇ ਵਾਲੇ ਪਟਿਆਲੇ ਯੂਨੀਵਰਸਿਟੀ ਜਾ ਚੁੱਕੇ ਆ। ਹੁਣ ਅਸੀਂ ਪਲੈਨਿੰਗ ਕਰ ਰਹੇ ਹਾਂ ਜੀ, ਅਸੀਂ ਅੱਜ ਕੱਲ੍ਹ ਦੇ ਵਿੱਚ ਇਕੱਠੇ ਹੋ ਕੇ ਅਸੀਂ ਜਿੱਥੇ ਵੀ ਸਾਡਾ ਮਤਲਬ ਅਸੀਂ ਸਟ੍ਰੈਟਜੀ ਬਿਲਡ ਕਰਾਂਗੇ ਉੱਥੇ ਅਸੀਂ ਫਲੱਡ ਰਿਲੀਫ ਦੇ ਵਿੱਚ ਅਸੀਂ ਸੇਵਾ ਕਰਾਂਗੇ ਜੀ। ਜਿਵੇਂ ਦੂਜੀਆਂ ਜਥੇਬੰਦੀਆਂ ਨੇ, ਵਿਦਿਆਰਥੀ ਜਥੇਬੰਦੀਆਂ ਨੂੰ ਕਿਸੇ ਨੂੰ ਕਾਂਗਰਸ ਦਾ ਥਾਪੜਾ, ਕਿਸੇ ਨੂੰ ਅਕਾਲੀ ਦਲ ਦਾ, ਤਾਂ ਕਿਸੇ ਨੂੰ ਬੀਜੇਪੀ ਦਾ। ਹਾਂਜੀ। ਕੀ ਲੱਗਦਾ ਕਿ ਤੁਸੀਂ ਕੀ ਉਮੀਦ ਕਰਦੇ ਹੋ, ਤੁਹਾਨੂੰ ਥਾਪੜਾ ਕਿਹਦਾ ਆ? ਸਾਨੂੰ ਗੁਰੂ ਸਾਹਿਬ ਦਾ ਜੀ, ਸਾਨੂੰ ਗੁਰੂ ਸਾਹਿਬ ਦਾ ਥਾਪੜਾ। ਅਕਾਲ ਤਖਤ ਸਾਹਿਬ ਅੱਗੇ ਅਰਦਾਸ ਕੀਤੀ ਆ ਜੀ, ਮੈਨੂੰ ਲੱਗਦਾ ਇੱਡੋ ਵੱਡਾ ਥਾਪੜਾ ਕਿਸੇ ਹੋਰ ਦਾ ਹੋ ਨਹੀਂ ਸਕਦਾ। ਬਿਲਕੁਲ। ਹਾਂਜੀ। ਨੌਜਵਾਨ ਵਿਦਿਆਰਥੀ ਸਾਥ ਜਥੇਬੰਦੀ ਦੇ ਜਿਹੜੇ ਮੀਤ ਪ੍ਰਧਾਨ ਚੁਣੇ ਗਏ ਨੇ ਵਿਦਿਆਰਥੀ ਕੌਂਸਲ ਚੋਣਾਂ ਦੇ ਵਿੱਚ, ਸ਼ਮੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਜਿੱਥੇ ਉਹਨਾਂ ਨੇ ਸਿੱਖ ਵਿਦਿਆਰਥੀ ਹੋਣ ਵਜੋਂ ਇੱਕ ਸਿੱਖ ਜਥੇਬੰਦੀ ਜਿਹੜੀ ਆਪਣੀ ਵਿਚਾਰਧਾਰਾ ਜਾਂ ਸਿੱਖ ਪੰਥ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਹੈ, ਉਹਨਾਂ ਨੂੰ ਲੈ ਕੇ ਜਿਹੜਾ ਵੱਡਾ ਫਤਵਾ ਹਾਸਲ ਕੀਤਾ ਹੈ, ਤਾਂ ਤਮਾਮ ਸਾਰੀ ਗੱਲ ਰੱਖਣ ਦਾ ਯਤਨ ਕੀਤਾ। ਤਾਂ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਤਮਾਮ ਸਾਰੇ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋ ਸਕੀਏ। ਧੰਨਵਾਦ।